Operation Sindoor reflect control, inner strength of troops gained by practicing yoga. ਰਾਜਨਾਥ ਸਿੰਘ। ਹੁਣ ਪਹਿਲੀ ਗੱਲ ਤੇ ਨਾ ਫੌਜ ਹਿੱਲੀ ਇੰਡੀਆ ਪਾਕਿਸਤਾਨ ਦੀ ਇੱਕ ਦੂਜੇ ਦੇ ਬਾਰਡਰ ਤੋਂ, ਨਾ ਹਵਾਈ ਜਹਾਜ਼ਾਂ ਨੇ ਕੋਈ ਸਪੇਸ ਕ੍ਰਾਸ ਕੀਤਾ। ਜਿਹੜੇ ਡਿਗੇ ਵੀ ਇਹਨਾਂ ਦੀ ਆਪਣੀ ਹੱਦ 'ਚ ਡਿਗੇ, ਮਿਸਲ ਔਰ ਡਰੋਨਸ ਇਹ ਯੂਜ਼ ਹੋਈਆਂ। ਤੇ ਐਸਾ ਕਿਹੜਾ ਯੋਗਾ ਦੇ ਨਾਂ ਥੱਲੇ ਇਹਨਾਂ ਦੇ ਟਰੂਪਸ ਨੇ ਜਾ ਕੇ ਮਾਰਕਾ ਮਾਰਿਆ। ਇੱਕ ਪਾਸੇ ਕਹਿ ਰਿਹਾ ਕਿ ਬਈ ਡਿਫੈਂਸ ਮਿਨਿਸਟਰ ਸੇਜ਼ ਯੋਗਾ ਮੇਕਸ ਪ੍ਰੈਕਟੀਸ਼ਨਰ ਪ੍ਰੋਐਕਟਿਵ not reactive। ਤੁਸੀਂ ਬੜੇ ਪ੍ਰੋਐਕਟਿਵ ਹੋ ਭਾਈ, ਨਾਲੇ ਤੁਸੀਂ ਕਹਿੰਦੇ ਅਸੀਂ ਰਿਐਕਟ ਕੀਤਾ ਪਹਿਲਗਾਮ ਦੇ ਉਸ ਕਿਲਿੰਗ ਦੇ ਜਵਾਬ ਵਿੱਚ। ਐਜ਼ ਸੀਨ ਡਿਊਰਿੰਗ ਰੀਟਰੇਟਸ that Sindoor is not over yet, says India is fully prepared to take all kinds of action against terrorism। ਇਸ ਭੁਲੇਖੇ 'ਚ ਹੀ ਜਿਹੜਾ ਹੈ ਉਹ ਰਹਿ ਕੇ ਇਹਨਾਂ ਨੇ ਪਹਿਲਾਂ ਜੁੱਤੀਆਂ ਖਾ ਲਈਆਂ, ਤੇ ਹੁਣ ਮੇਰਾ ਖਿਆਲ ਹੈ ਕਿ ਵੀ ਇਹਨਾਂ ਨੇ ਜਿਹੜੇ ਗਰਾਊਂਡ ਟਰੂਪਸ ਨੇ ਉਹਨਾਂ ਨੂੰ ਵੀ ਜੁੱਤੀਆਂ ਪਵਾਉਣੀਆਂ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਅਨਵਰ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ 4 ਰੋਜ਼ਾ ਭਾਰਤ ਪਾਕਿਸਤਾਨ ਮਿਜ਼ਾਈਲ ਡਰੋਨ ਜੰਗ ਵਿੱਚ ਪਾਕਿਸਤਾਨ ਤੋਂ ਸ਼ਿਕਸਤ ਖਾਣ ਦੇ ਬਾਵਜੂਦ ਭਾਰਤੀ ਲੀਡਰ ਅਜੇ ਵੀ ਭਾਰਤੀ ਲੋਕਾਂ ਨੂੰ ਬੇਵਕੂਫ ਜਿਹੜੇ ਨੇ ਬਣਾ ਰਹੇ ਨੇ। ਭਾਰਤੀ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ 21 ਜੂਨ ਨੂੰ ਅਖੌਤੀ ਯੋਗਾ ਦਿਵਸ ਮੌਕੇ ਕਿਹਾ ਕਿ ਯੋਗਾ ਦੇ ਵਜ੍ਹਾ ਕਰਕੇ ਫੌਜੀ ਨੌਜਵਾਨ ਇੰਨੇ ਫਿੱਟ ਹੋ ਗਏ ਕਿ ਉਹਨਾਂ ਨੇ ਅਖੌਤੀ ਆਪਰੇਸ਼ਨ ਸਿੰਦੂਰ ਵਿੱਚ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ। ਸੋ ਇਹਨਾਂ ਬੇਸ਼ਰਮਾਂ ਨੂੰ ਸ਼ਰਮ ਕੌਣ ਦਵੇ। ਸੋ ਇਹਨਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸਟ ਦੇ ਲੋਕ ਇਨ ਜਨਰਲ ਔਰ ਅਮਰੀਕਾ ਦੇ ਇਹ ਬੜੇ ਵਲਨਰੇਬਲ ਨੇ। ਅਮਰੀਕਾ ਦੀ ਆਪਣੀ ਕੋਈ ਸਿਵਲਾਈਜੇਸ਼ਨ ਤਹਿਜ਼ੀਬ ਤਾਂ ਹੈ ਨਹੀਂ। ਆਲਮੋਸਟ 1776 'ਚ ਪ੍ਰੋਕਲਾਮੇਸ਼ਨ ਹੁੰਦੀ ਹੈ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, 15 ਸਾਲ ਬਾਅਦ ਕਨਸਟੀਟਿਊਸ਼ਨ ਬਣਦਾ। ਸੋ ਤੁਸੀਂ 2.5 ਸਦੀਆਂ ਦਾ ਇਹਨਾਂ ਦਾ ਇਤਿਹਾਸ ਕਹਿ ਸਕਦੇ ਹੋ। ਇਸ ਲਈ ਜਿਹੜੀਆਂ ਸਿਵਲਾਈਜੇਸ਼ਨਸ ਤਾਂ ਲੰਬੇ ਵਕਤ ਤੋਂ ਐਗਜ਼ਿਸਟ ਕਰਦੀਆਂ ਨੇ, ਉਹਨਾਂ 'ਚ ਉਹਨਾਂ ਦਾ ਆਪਣਾ ਇੱਕ ਸੋਲ ਦਾ ਬੇਸ ਹੈ, ਇੱਕ ਇਤਿਹਾਸ ਦਾ ਬੇਸ ਹੈ, ਇੱਕ ਤਹਿਜ਼ੀਬ ਦਾ ਬੇਸ ਹੈ। ਜਿਵੇਂ ਚਾਈਨਾ ਦੀ ਸਿਵਲਾਈਜੇਸ਼ਨ ਹੈ ਜਾਂ ਈਰਾਨ ਦੀ ਹੈ, ਜਾਂ ਫॉर दैट ਰੀਜ਼ਨ ਕਿਸੇ ਵੇਲੇ ਮੈਸੋਪੋਟਾਮੀਆ ਔਰ ਜਿਸ ਸਾਰੀ ਬੈਲਟ 'ਚ ਅੱਜ ਇਸਲਾਮਿਕ ਵਰਲਡ ਹੈ, ਜਾਂ ਉਸ ਤੋਂ ਪਹਿਲਾਂ ਬੈਬੀਲੋਨਿਕ ਪੀਰੀਅਡ ਦੇ ਵਿੱਚ ਵੀ ਰਹੇ ਹਾਂ। ਸੋ ਜਿੱਥੇ ਸਿਵਲਾਈਜ਼, ਇਹੀ ਕਾਰਨ ਹੈ ਕਿ ਤੁਸੀਂ ਚੀਨ ਦੇ ਲੋਕਾਂ ਦਾ ਜਾਂ ਈਵਨ ਈਰਾਨ ਦੇ ਲੋਕਾਂ ਦਾ ਕਿਸੇ ਮੁੱਦੇ ਨੂੰ ਲੈ ਕੇ ਉਹਨਾਂ ਦਾ ਰਿਸਪੌਂਸ ਦੇਖੋਗੇ ਜਾਂ ਉਹਨਾਂ ਦੀ ਕੈਫੀਅਤ ਦੇਖੋਗੇ ਤੇ ਉਹ ਬੜੀ ਮੈਚਿਓਰ ਹੁੰਦੀ ਹੈ। ਇੰਡੀਵਿਜੂਅਲ ਦੀ ਮੈਂ ਗੱਲ ਨਹੀਂ ਕਰਦਾ, ਇੰਡੀਵਿਜੂਅਲ ਕੋਈ ਵੀ ਗਲਤ ਜਾਂ ਠੀਕ ਹੋ ਸਕਦਾ ਕਿਸੇ ਮੁੱਦੇ ਤੇ, ਲੇਕਿਨ ਔਰ ਇਸੇ ਤਰ੍ਹਾਂ ਹੀ ਫਿਰ ਯੂਰਪ ਦੀ ਵੀ ਇੱਕ ਆਪਣੀ ਤਹਿਜ਼ੀਬ ਹੈ, ਭਾਵੇਂ ਰੂਟਡ ਇਨ ਕ੍ਰਿਸਚੀਅਨਿਟੀ ਹੈ, ਪਰ ਫਿਰ ਵੀ ਤੁਹਾਨੂੰ ਕਿਤੇ ਨਾ ਕਿਤੇ ਉਹਨਾਂ ਦੀ ਇੱਕ ਅਮਰੀਕਨ ਇਸ ਮਾਮਲੇ ਦੇ ਵਿੱਚ ਜਿਹੜੇ ਨੇ ਉਹ ਖੋਖਲੇ ਨੇ। ਇਹੀ ਕਾਰਨ ਹੈ ਕਿ ਸਭ ਤੋਂ ਜ਼ਿਆਦਾ ਅਮਰੀਕਨਾਂ ਨੂੰ ਡਿਊਪ ਕੀਤਾ ਇੰਡੀਆ ਦੇ ਯੋਗੀਆਂ ਨੇ, ਸੰਨਿਆਸੀਆਂ ਨੇ, ਉਹਨਾਂ ਦੇ ਜਿਹੜੇ ਵੀ ਇਸ ਕਿਸਮ ਦੇ ਫਰੋਡੀਏ ਕੋ ਆ ਗਿਆ, ਉਹਨਾਂ ਦੇ ਆਸ਼ਰਮ, ਪੀਸ, ਯੋਗਾ, ਗਾਂਧੀ ਨੂੰ ਕਿਵੇਂ ਬ੍ਰਾਂਡ ਬਣਾ ਕੇ ਵੇਚਿਆ ਇੰਡੀਆ ਨੇ। ਹਾਲਾਂ ਜਦੋਂ ਜਿਉਂ ਉਹਦੀਆਂ ਹਕੀਕਤਾਂ ਬਾਹਰ ਆਉਂਦੀਆਂ ਨੇ ਉਹਨੂੰ ਦੱਬ ਦਿੰਦੇ ਨੇ, ਪਰ ਉਹਨਾਂ ਦੇ ਲਈ ਤਾਂ ਉਹਨਾਂ ਨੇ ਇਵੇਂ ਗਾਂਧੀ ਨੂੰ ਵੇਚਿਆ। ਅਮਰੀਕਾ ਔਰ ਵੈਸਟ ਜਿਵੇਂ ਮਹਾਤਮਾ ਬੁੱਧ ਤੋਂ ਬਾਅਦ ਦੂਜਾ ਐਪੋਸਟਲ ਆਫ ਨਾਨ ਵਾਇਲੈਂਸ ਜੰਮ ਪਿਆ ਹੋਏ। ਔਰ ਇਸੇ ਹੀ ਅਮਰੀਕਾ ਦੀ ਇਨ ਜਨਰਲ ਔਰ ਵੈਸਟ ਦੀ ਇਨ ਪਰਟੀਕੂਲਰ ਜਿਹੜੀ ਹੈ, ਵੈਸਟ ਦੀ ਇਨ ਜਨਰਲ ਐਂਡ ਅਮਰੀਕਾ ਦੀ ਇਨ ਪਰਟੀਕੂਲਰ ਜਿਹੜੀ ਵਲਨਰੇਬਿਲਿਟੀ ਹੈ, ਉਹਦਾ ਨਤੀਜਾ ਹੈ ਕਿ ਜੀ ਇਹਨਾਂ ਨੇ ਮੋਦੀ ਪੀਰੀਅਡ ਦੂਜੇ UN ਤੋਂ ਅਨਾਊਂਸ ਕਰਵਾ ਲਿਆ ਕਿ 21 ਜੂਨ ਦਾ ਦਿਨ ਜਿਹੜਾ ਯੋਗਾ ਡੇ ਹੈ। ਉਹ ਯੋਗਾ ਤੁਸੀਂ ਨਾਲ ਦੀ ਨਾਲ ਤੁਸੀਂ ਅਮਰੀਕਨਾਂ ਦੀ ਐਡਵਾਈਜ਼ਰੀ ਦੇਖੋ ਜਿਹੜੀ 4 ਦਿਨ ਪਹਿਲਾਂ ਉਹਨਾਂ ਨੇ ਦਿੱਤੀ, ਆਪਣੇ ਸ਼ਹਿਰੀਆਂ ਨੂੰ ਕਿਹਾ ਮਤ ਜਾਓ ਇੰਡੀਆ। ਉੱਥੇ ਰੇਪ ਹੋ ਰਹੇ ਨੇ, ਜਿੱਥੇ ਵੀ ਟੂਰਿਸਟ ਸਪੌਟ ਨੇ ਉੱਥੇ ਵਾਇਲੈਂਸ ਹੈ, ਸਾਰਾ ਭਾਰਤ ਨਕਸਲਾਈਟਸ ਦੀ ਵਾਇਲੈਂਸ ਦਾ ਸ਼ਿਕਾਰ ਹੈ। ਕਸ਼ਮੀਰ ਦੇ ਵਿੱਚ ਦੂਜੇ ਹੁਣ ਜੇ ਇੰਨਾ ਹੀ ਯੋਗਾ ਜਾਂ ਦੂਜਾ ਹੈ ਤੇ ਇਹਨਾਂ ਨੂੰ ਜਿੰਨੇ ਗਰੀਡੀ, ਜਿੰਨਾ ਕ੍ਰਾਈਮ ਜਿਸ ਲੈਵਲ ਦੇ ਉੱਤੇ ਘਟੀਆਪਨ ਔਰ ਵਿਮਨ ਦੇ ਨਾਲ ਜ਼ੁਲਮ ਉੱਥੇ ਹੁੰਦੇ ਨੇ, ਇਹ ਕਿਹੜੀ ਯੋਗਾ ਦੇ ਥੱਲੇ ਕਿਹੜੀ ਉਹਨਾਂ ਨੇ ਜਿਹੜੀ ਆ ਉਹ ਸਾਧਨਾ ਕਰਕੇ ਕੀ ਹਾਸਲ ਕੀਤਾ ਹੋਇਆ। ਮੋਦੀ, ਅਮਿਤ ਸ਼ਾਹ, ਡੋਵਲ, ਜੇ ਇਹਨਾਂ 'ਚ ਕੋਈ ਇਨਸਾਨੀਅਤ ਹੁੰਦੀ ਤੇ ਬਾਹਰ ਹਜ਼ਾਰਾਂ ਮੀਲ ਦੂਰ ਆ ਕੇ ਜਿਹੜੇ ਬੇਗੁਨਾਹ ਲੋਕਾਂ ਦੇ ਮਰਡਰ ਕਰਨ ਨੂੰ ਜਿਹੜਾ ਉਹ ਅਪਰੂਵ ਕਰਦੇ, ਜਾਂ ਉਹ ਕਾਤਲ ਭੀੜਾਂ ਇਕੱਠੀਆਂ ਕਰਦੇ ਜਿਨ੍ਹਾਂ ਰਾਹੀਂ ਉਹਨਾਂ ਨੇ ਨਵੰਬਰ 84 ਔਰ ਹੁਣ ਜੋ ਜ਼ੁਲਮ ਮੁਸਲਮਾਨਾਂ ਜਾਂ ਈਸਾਈਆਂ ਦੇ ਖਿਲਾਫ ਉੱਥੇ ਕਰ ਰਹੇ ਨੇ।
ਲੇਕਿਨ ਉਹਨਾਂ ਦਾ ਇਹ ਫਰਾਡ ਵਿਕਦਾ ਹੁਣ ਵੀ। 21 ਜੂਨ ਨੂੰ ਇਹਨਾਂ ਨੇ ਇੱਥੇ ਟਾਈਮ ਸਕੁਏਅਰ 'ਚ ਵੀ ਡਰਾਮਾ ਜਿਹਾ ਕੀਤਾ, UN ਦੇ ਬਾਹਰ ਵੀ। ਭਾਰਤ ਚੰਗੇ ਭਲੇ ਸਿੱਖਾਂ ਮੁਸਲਮਾਨਾਂ ਨੂੰ ਵੀ ਸਕੂਲਾਂ 'ਚ ਦੂਜੇ ਤੀਜੇ ਪੁੱਠੇ ਸਿੱਧੇ ਲਟਕਾ ਰਹੇ ਹੁੰਦੇ ਨੇ ਯੋਗਾ। ਪਰ ਕਈ ਵਾਰੀ ਕੁਛ ਚੀਜ਼ਾਂ ਤੁਹਾਨੂੰ ਫਨੀ ਵੀ ਲੱਗਦੀਆਂ ਕਿ ਵੀ, ਔਰ ਇਹ ਲੱਗਦਾ ਵੀ ਹੈ ਵੀ ਇਸ ਲੈਵਲ ਦਾ ਝੂਠ ਵੀ ਵਿਕਦਾ। ਹੁਣ ਰਾਜਨਾਥ ਸਿੰਘ ਮੁਲਕ ਦਾ ਡਿਫੈਂਸ ਮਿਨਿਸਟਰ ਹੈ, ਇਹੀ ਰਾਜਨਾਥ ਸਿੰਘ ਹੈ ਜਿਹੜੇ ਅਜੇ ਤੱਕ ਇਹ ਦੱਸਣ ਨੂੰ ਤਿਆਰ ਨਹੀਂ ਕਿੰਨੇ ਇਹਨਾਂ ਦੇ ਰਾਫੇਲ ਡਿੱਗੇ 4 ਰੋਜ਼ਾ ਜੰਗ ਦੇ ਵਿੱਚ। ਇਸ ਲਈ ਰਾਜਨਾਥ ਸਿੰਘ, ਮੈਨੂੰ ਰਾਫੇਲ ਨਾਲ ਯਾਦ ਆਇਆ ਕਿ ਜਦੋਂ ਰਾਫੇਲ ਇਹ ਲੈਣ ਆਇਆ ਉੱਥੇ ਇੰਸਪੈਕਸ਼ਨ ਕਰਨ, ਤੇ ਉਹ ਗੰਢਾ, ਹਰੀ ਮਿਰਚ ਤੇ ਨਿੰਬੂ ਰੱਖ ਕੇ ਪੂਜਾ ਕੀਤੀ ਰਾਫੇਲ ਦੀ, ਹੇ ਰਾਫੇਲ ਮਹਾਰਾਜ ਹਮਾਰੇ ਪਰ ਰਕਸ਼ਾ ਕਰਨਾ। ਦੂਜਾ ਉੱਥੇ ਤਾਂ ਪਾਕਿਸਤਾਨੀਆਂ ਦਾ ਕੋਈ ਅਜੇ ਆਇਆ ਹੀ ਨਹੀਂ ਸੀ ਤਾਂ ਰਾਫੇਲ ਧਮ 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 ਕਰਕੇ ਥੱਲੇ ਡਿੱਗਦੇ ਚਲੇ ਗਏ। ਹੁਣ ਜਿੱਥੇ ਤੁਹਾਡਾ, ਜਿਹਨੂੰ ਤੁਸੀਂ ਸਟੇਟ ਆਫ ਦਾ ਆਰਟ ਕਹਿ ਕੇ ਕਿ ਜੀ ਹੁਣ ਸਾਡੇ ਕੋਲ ਰਾਫੇਲ ਨੇ, ਉਦੋਂ ਮੋਦੀ ਨੇ ਇਹ ਕਿਹਾ ਸੀ ਕਾਸ਼ ਹਮਾਰੇ ਪਾਸ ਰਾਫੇਲ ਹੋਤੇ, ਉੱਥੇ ਤੁਸੀਂ ਖੜੇ ਨਹੀਂ। ਔਰ ਹੁਣ ਇਹ ਸੋ ਕਾਲਡ ਯੋਗਾ ਡੇ ਦੇ ਮੌਕੇ ਜਿਹੜਾ ਇਹਨਾਂ ਨੇ ਹਿੰਦੂ ਤਵੀਆਂ ਨੇ ਇੱਕ ਝੂਠ ਪਰੋਸਿਆ ਹੋਇਆ ਔਰ ਉਹਨੂੰ ਵੇਚਿਆ ਹੋਇਆ ਸੇਲਸਮੈਨ ਦੇ ਤੌਰ ਤੇ। ਹੁਣ ਮੈਂ ਇਹਨਾਂ ਦੀ ਅਖਬਾਰ ਦੀ ਹੈਡਿੰਗ ਪੜ੍ਹ ਦਿੰਦਾ ਜਿੱਥੋਂ ਅੰਦਾਜ਼ਾ ਹੋ ਜਾਏਗਾ ਵੀ ਹਾਊ ਦੇ ਆਰ ਬੈਫੂਲਿੰਗ ਦੇਅਰ ਓਨ ਪੀਪਲ। ਆਪਰੇਸ਼ਨ ਸਿੰਦੂਰ ਰਿਫਲੈਕਟਸ ਕੰਟਰੋਲ inner strength of troops gained by practicing yoga। ਰਾਜਨਾਥ ਸਿੰਘ ਉਹਨੇ ਕਹਿ ਰਿਹਾ ਵੀ ਇਹ ਜਿਹੜਾ ਸਿੰਦੂਰ ਆਪਰੇਸ਼ਨ ਹੋਇਆ ਇਹ ਸਾਡੀ ਇਨਰ ਸਟਰੈਂਥ ਹੈ ਟਰੂਪਸ ਦੀ, ਔਰ ਇਹ ਇਨਰ ਸਟਰੈਂਥ ਆਈ ਯੋਗਾ ਕਰਨ ਕਰਕੇ। ਹੁਣ ਪਹਿਲੀ ਗੱਲ ਤੇ ਨਾ ਫੌਜ ਹਿੱਲੀ ਇੰਡੀਆ ਪਾਕਿਸਤਾਨ ਦੀ ਇੱਕ ਦੂਜੇ ਦੇ ਬਾਰਡਰ ਤੋਂ, ਨਾ ਹਵਾਈ ਜਹਾਜ਼ਾਂ ਨੇ ਕੋਈ ਸਪੇਸ ਕ੍ਰਾਸ ਕੀਤਾ। ਜਿਹੜੇ ਡਿੱਗੇ ਵੀ ਇਹਨਾਂ ਦੀ ਆਪਣੀ ਹੱਦ 'ਚ ਡਿੱਗੇ, ਮਿਸਲ ਔਰ ਡਰੋਨਸ ਇਹ ਯੂਜ਼ ਹੋਈਆਂ। ਤੇ ਐਸਾ ਕਿਹੜਾ ਯੋਗਾ ਦੇ ਨਾਂ ਥੱਲੇ ਇਹਨਾਂ ਦੇ ਟਰੂਪਸ ਨੇ ਜਾ ਕੇ ਮਾਰਕਾ ਮਾਰਿਆ। ਪਰ ਤੁਸੀਂ ਜੇ ਝੂਠ ਹੀ ਬੋਲਣਾ, ਇੱਕ ਪਾਸੇ ਕਹਿ ਰਿਹਾ ਕਿ ਬਈ ਡਿਫੈਂਸ ਮਿਨਿਸਟਰ ਸੇਜ਼ ਯੋਗਾ ਮੇਕਸ ਪ੍ਰੈਕਟੀਸ਼ਨਰ ਪ੍ਰੋਐਕਟਿਵ ਨਾਟ ਰਿਐਕਟਿਵ। ਤੁਸੀਂ ਬੜੇ ਪ੍ਰੋਐਕਟਿਵ ਹੋ ਭਾਈ, ਨਾਲੇ ਤੁਸੀਂ ਕਹਿੰਦੇ ਹੋ ਅਸੀਂ ਰਿਐਕਟ ਕੀਤਾ ਪਹਿਲਗਾਮ ਦੇ ਉਸ killing ਦੇ ਜਵਾਬ ਵਿੱਚ। as seen during reiterates that Sindoor is not over yet, says India is fully prepared to take all kinds of action against terrorism। ਧਮਕੀਆਂ ਵੀ ਦੇ ਰਹੇ ਨੇ, ਆਪਣਿਆਂ ਨੂੰ ਵੀ ਝੂਠ ਪਰੋਸ ਰਹੇ ਨੇ। ਔਰ ਉਹ ਇਹ ਕਹਿ ਰਿਹਾ ਕਿ ਬਈ ਇਹ ਜਿਹੜਾ ਸਾਡੀ ਇਨਰ ਸਟਰੈਂਥ ਰਿਫਲੈਕਟ ਹੋਈ, ਜਿਹੜੀ ਯੋਗਾ ਰਾਹੀਂ ਪ੍ਰਗਟ ਹੋਈ ਸੀ। ਔਰ ਇਹ ਉਹਨੇ ਨਾਲ ਦੀ ਨਾਲ ਮੋਦੀ ਨੂੰ ਕ੍ਰੈਡਿਟ ਦਿੱਤਾ ਹੈ ਕਿ ਜੀ ਉਹਨੇ ਗਲੋਬਲ ਪੋਪੂਲੈਰਿਟੀ ਕਰਤੀ ਯੋਗਾ ਨੂੰ, ਸਾਰੀ ਦੁਨੀਆ ਯੋਗਾ ਕਰਨ ਲਾ ਦਿੱਤੀ। ਔਰ ਉਹਨੇ ਕਿਹਾ ਜੀ ਇਹ ਪ੍ਰੈਕਟਿਸ ਪ੍ਰੂਵ ਕਰਦੀ ਹੈ ਕਿ ਵੀ ਹੈਲਥ ਵੈਲਬੀਇੰਗ ਸਿੰਦੂਰ ਜਿਹੜਾ ਅਜੇ ਅਸੀਂ ਖਤਮ ਨਹੀਂ ਕੀਤਾ, ਉਹ ਨੈਚੁਰਲ ਪ੍ਰੋਗਰੈਸ। ਔਰ ਦੂਜਾ ਫਿਰ ਉਹਨੇ ਕਿਹਾ ਵੀ ਯੋਗਾਜ਼ ਬੈਟਰ, ਇਹ ਹੁਣ ਡਿਫੈਂਸ ਮਿਨਿਸਟਰ ਕਹਿ ਰਿਹਾ ਯੋਗਾਜ਼ ਬੈਟਲਫੀਲਡ ਬੈਨੀਫਿਟਸ ਵੈਨ ਦਾ ਨੇਸ਼ਨ ਇਜ਼ ਸੈਲੀਬ੍ਰੇਟਿੰਗ ਦਾ ਇੰਟਰਨੈਸ਼ਨਲ ਡੇ ਆਫ ਯੋਗਾ, ਪੀਪਲ ਸ਼ੁੱਡ ਰਿਮੈਂਬਰ the true meaning of practice, which is to connect every section of society with the culture and soul of India। ਤੁਹਾਡੀ ਕਿਹੜੀ ਸੋਲ ਹੈ? ਤੁਸੀਂ ਬੇਜ਼ਮੀਰੇ ਲੋਕ, ਬੇਦਮਾਗੇ, ਝੂਠੇ, ਕਨਿੰਗ, ਫਰਾਡੀਏ ਹੈ। ਪਰ ਉਹ ਕਹਿ ਰਹੇ ਜੀ ਯੋਗਾ ਉਹ ਜੋੜ ਦਿੰਦਾ ਸੋਲ ਦੇ ਨਾਲ, ਇੰਡੀਆ ਦੀ ਸੋਲ ਹੈ ਕੋਈ। if even one section is left behind, the wheel of unity and security is broken। ਤੁਸੀਂ ਤਾਂ 4 ਚਰਨ ਬਣਾਏ ਹੋਏ ਨੇ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ। 4000 ਸਾਲ ਤੋਂ ਤੁਸੀਂ ਸ਼ੂਦਰਾਂ ਦੇ ਨਾਲ, ਅੱਜ ਵੀ ਆ ਜਿਹੜੀ ਪ੍ਰੈਜ਼ੀਡੈਂਟ ਬਣਾਈ ਹੋਈ ਹੈ ਇਹ ਅੱਜ ਵੀ ਉਹਦੇ ਮੰਦਰ 'ਚ ਨਹੀਂ ਜਾ ਸਕੀ ਜੇ ਦਿੱਲੀ ਜਾਣਾ ਚਾਹੁੰਦੀ ਸੀ। ਨਵੇਂ ਪਾਰਲੀਮੈਂਟ ਹਾਊਸ ਦਾ ਉਦਘਾਟਨ ਮੋਦੀ ਨੇ ਖੁਦ ਕੀਤਾ, ਅਛੂਤ ਨੂੰ ਨਹੀਂ ਉੱਥੇ ਵੜਨ ਦਿੱਤਾ ਕਿ ਵੀ ਇਹ ਹੈ। ਤੇ ਇਹ ਯੂਨਿਟੀ ਔਰ ਦੂਸਰੇ ਦੇ ਵੀਲ ਦੀ ਗੱਲ ਕਰਦੇ ਨੇ। ਔਰ ਉਹਨੇ ਕਿਹਾ ਜੀ ਇਹ ਜਿਹੜਾ ਯੋਗਾ ਪ੍ਰੀਪੇਅਰਸ ਏ ਸੋਲਜਰ ਫਿਜ਼ੀਕਲੀ ਐਂਡ ਮੈਂਟਲੀ ਐਂਡ ਇਟਸ ਬੈਨੀਫਿਟਸ ਕੈਨ ਬੀ ਸੀਨ ਇਨ ਦਾ ਬੈਟਲਫੀਲਡ। He said, encouraging the soldiers to continue practicing it daily। ਕਿ ਜੀ ਦੇਖੋ ਤੁਸੀਂ ਇਹ ਪਹਿਲਾਂ ਵੀ ਜ਼ੋਰ ਦਿਖਾਏ ਨੇ ਯੋਗਾ ਕਰਕੇ, ਹੋਰ ਵੀ ਕਰੋ। ਔਰ ਮੇਰਾ ਖਿਆਲ ਹੈ ਕਿ ਵੀ ਇਹ ਹੁਣ ਸ਼ੋਅ ਕਰਦਾ ਵੀ ਆਲਰੇਡੀ ਜਿਹੜਾ ਹਿੰਦੂ ਨੇਸ਼ਨ ਹੈ ਕਿ ਹਿੰਦੂ ਰਾਸ਼ਟਰ ਉਹ ਤਾਂ ਬਣ ਚੁੱਕਾ। ਹੁਣ ਇਹ ਜਦੋਂ ਝੂਠ ਮਾਰ ਰਿਹਾ ਹੈ, ਯੋਗਾ ਕਰਵਾ ਰਿਹਾ, ਉਹਦੇ ਨਾਲ ਚੀਫ ਆਫ ਆਰਮੀ ਹੈ ਜਨਰਲ ਉਪਿੰਦਰ ਦਵੇਦੀ, ਜਨਰਲ ਆਫਿਸਰ ਕਮਾਂਡਿੰਗ ਇਨ ਚੀਫ ਨਾਰਦਰਨ ਕਮਾਂਡ ਹੈ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ, ਉਹੀ ਸ਼ਰਮੇ, ਵਰਮੇ, ਦਵੇਦੀ, ਤ੍ਰਿਵੇਦੀ, ਚਤੁਰਵੇਦੀ, ਇਹ ਸਾਰੇ ਜਿਹੜੇ ਨੇ ਇਹਨਾਂ ਦੇ ਕੋਲ ਹੀ ਅੱਜ ਕੱਲ੍ਹ ਪਾਵਰ ਆਈ ਹੋਈ ਹੈ। ਪਰ ਇਸ ਭੁਲੇਖੇ 'ਚ ਹੀ ਜਿਹੜਾ ਹੈ ਉਹ ਰਹਿ ਕੇ ਇਹਨਾਂ ਨੇ ਪਹਿਲਾਂ ਜੁੱਤੀਆਂ ਖਾ ਲਈਆਂ,
ਤੇ ਹੁਣ ਮੇਰਾ ਖਿਆਲ ਹੈ ਕਿ ਵੀ ਇਹਨਾਂ ਨੇ ਜਿਹੜੇ ਗਰਾਊਂਡ ਟਰੂਪਸ ਨੇ ਉਹਨਾਂ ਨੂੰ ਵੀ ਜੁੱਤੀਆਂ ਪਵਾਉਣੀਆਂ ਨੇ। ਇਸ ਕਿਸਮ ਦੀ ਇਹਨਾਂ ਦੀ ਨੀਅਤ ਲੱਗਦੀ ਹੈ ਜਦੋਂ ਇਹ ਕਹਿੰਦੇ ਨੇ ਜੀ ਆਪਰੇਸ਼ਨ ਸੰਦੂਰ ਇਜ਼ ਨਾਟ ਓਵਰ ਯੈਟ, ਆ ਜਾਓ ਭਾਈ, ਫਿਰ ਭੱਜਦਿਆਂ ਲਈ ਵਾਹਣ ਇੱਕੋ ਜੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਗੁਰਮੀਤ ਸਿੰਘ ਜੀ, ਫਿਰ ਇਸ ਤਰ੍ਹਾਂ ਸੋਨਮਾਲ ਜੀ, ਫਿਰ ਇਸ ਤਰ੍ਹਾਂ ਮੋਹਨ ਬੋਇਲ ਜੀ, ਫਿਰ ਧਰਮ ਸਿੰਘ ਜੀ, ਸੁਖਜੀਵਨ ਬੱਚੂ ਜੀ, ਮੁਹੰਮਦ ਜਾਕੂਬ ਜੀ, ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਕਹਿੰਦੇ ਨੇ ਜੀ डॉक्टर साहब और मिस नीलम, उम्मीद है कि आप खैरियत से होंगी। सो थैंक यू सो मच। इसी तरह जगराज सिंह ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। और मोहम्मद जाकूब जी कहते कोई माने या ना माने, दुनिया में सारे फसाद की जड़ जड़ी है एक बहुत ही छोटा सा बदमाश मुल्क है जिसके पीछे एक कहते बहुत बड़ी ताकत खड़ी है। फिर इसी तरह सिंह गचा जी भी और फिर मोहम्मद जी कहते सिर्फ एक मजबूत खालिस्तान ही दुनिया में अमन शांति पैदा कर सकता है। और इसी तरह डॉक्टर परमजीत सिंह समरा जी भी ने, वो भी सानू प्यार भरी जड़ी फतेह बुलाते हैं। और खालसा वाहिगुरू जी का खालसा वाहिगुरू जी की फतेह। हाँ जी, अमरजीत सिंह सानी जी भी, और फिर इस तरह हरमन पन्नू जी भी, और हरजोत माल जी भी, और फिर इसी तरह मोहम्मद जाकूब जी कहते USA का कश्मीर को भूल कर कहते डॉलर का पुजारी बन चुका है। और फिर इसी तरह हाँ जी राम सिंह जी भी, फिर इसी तरह फिर मोहम्मद जाकूब जी कहते डॉक्टर साहब हम आपके जज्बात की कदर करते हैं। और फिर लोग क्यों जाते हैं कि USA की लड़ाई ਨੂਰਾ ਕੁਸ਼ਤੀ ਹੈ ਕਹਿੰਦੇ ਜਿਹੜੀ ਹੈ ਅਮਰੀਕਾ ਤੇ ਉਹਨਾਂ ਨੇ ਕੀਤੀ ਹੈ। ਔਰ ਮੁਹੰਮਦ ਜੋਨਸ ਜੀ ਵੀ ਸਾਨੂੰ ਜਿਹੜੇ ਨੇ ਵਸਲਾਮ ਵਾਲੇਕਮ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ, ਵਾਲੇਕਮ ਸਲਾਮ ਜੀ। ਔਰ ਫਿਰ ਬਿਲਹਾਲ ਅਹਿਮਦ ਜੀ ਵੀ ਜਿਹੜੇ ਸਾਨੂੰ ਹਲੋ ਕਹਿੰਦੇ ਨੇ, ਦੋਨਾਂ ਜਣਿਆਂ ਨੂੰ ਲਾਹੌਰ ਤੋਂ ਸਾਨੂੰ ਐਵਰੀਡੇ ਦੇਖਦੇ ਨੇ, ਬਹੁਤ ਬਹੁਤ ਸ਼ੁਕਰੀਆ ਬਿਲਾਲ ਜੀ। ਔਰ ਰਣਜੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਬਿਲਾਲ ਜੀ ਕਹਿੰਦੇ ਨੇ डॉक्टर साहब मुबारक हो, ट्रंप ने सीज़ फायर करवा दिया इजराइल और ईरान में। और फिर जड़े मोहम्मद जॉनस जी भी आए ने, कहते जून 1984 का इंडियन अटैक जुल्म का एक मुकल पता नहीं, ओके ठीक है जी। फिर इस तरह उन्होंने मैसेज कहते ईरान इजराइल के दरमियान सीज़ फायर हुआ है जाने जंग, लेकिन इजराइल का गरूर हाँ जी साझी की है, वी डोंट नो येट। हाँ जी, पर हो जाए तो बहुत चंगी गल है, खून खराबा कदे भी ठीक नहीं होता जी। और हरदीप सिंह जी फिर जॉनस जी कहते हैं कि हमको तो इंडियन पाकिस्तान का सीज़ फायर का अफसोस है जब इंडियन के तबाही शुरू होने वाली थी। और फिर इसी तरह हरदीप सिंह जी भी, फिर इसी तरह बिलाल जी कहते हैं कि पीस इज़ एवरीथिंग बट इंडिया और इजराइल का गरूर खाक में मिल गया है। और फिर इसी तरह मोहम्मद जॉनस जी कहते हैं एक बात बहुत अच्छी हुई है कि पाकिस्तान और ईरान दोनों हमसाए हैं, दोनों ताकत बनकर उभरे हैं और अच्छी बात है। और फिर इसी तरह कहते हैं और पाकिस्तान पर इंडियन और ईरान पा इजराइल कहते अटैक करने से पहले सोचना ज़रूरी था। और इसी तरह फिर राजनप्रीत सिंह जी, और फिर इसी तरह हाँ जी चर्चल गौड़ जी, और भपिंदर सिंह भट्ट जी, और इसी तरह हाँ जी राजविंदर कौर जी भी। और कहते वाहिगुरू कृपा करन अपनी सिख कौम नूं खालिस्तान दी दात बख्शण। और फिर इसी तरह मोहम्मद जॉनस जी होरां दे भी काफ़ी सारे मैसेज ने, बसरा जी भी, इंद्रजीत सिंह संधू जी भी, फिर इसी तरह हाँ जी मियाँ सरवर जी भी कहते डॉक्टर साहब यू आर सो लव्ड इन पाकिस्तान एज वेल, एवरीवन लुकिंग फॉरवर्ड टू खालिस्तान। बहुत शुक्रिया मियाँ सरवर जी, बिल्कुल असी भी रब अगे दुआ गो हैं कि सिख कौम एक बफर स्टेट के तौर पर उस खिते दे विच आए और असी खुल के अपने पाकिस्तानी भरावां भैणां नूं भी मिल सकीए और
खुले बॉर्डर होण और खुली तजारत भी होए और आपसी मेल मिलाप भी होए। बिलाल अहमद जी कहते हैं कि अमेरिका ने ईरान को पहले बता दिया था कि वो हमला करने वाले हैं। ईरान ने भी पहले बता दिया था अमेरिका एयर बेसिस कतर पर हमला करने से पहले। और डॉक्टर साहब, दुनिया के लिए क्या मॉरल है 12 दिन की जंग में? देखो, क्योंकि प्रेजिडेंट ट्रंप ने ये किया कि भी थैंक यू किया कि जी सानू पहला दस दिता सी, इसलिए कोई नुकसान नहीं होया। ईरान नू पहला दस्या सी कि नहीं, ਇਹਦੇ बारे तो पता नहीं है, क्योंकि उस तो ठीक पहला प्रेजिडेंट ट्रंप ने कहा सी कि 2 वीक का टाइम है ईरान दे नाल, 2 वीक ਦੇ ਵਿੱਚ ईरान ਜਿਹੜਾ ਹੈ ਉਹ ਗੱਲਬਾਤ ਰਾਹੀਂ ਆਪਣਾ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਛੱਡੇ, ਪਰ ਵਿਦਿਨ 24 ਆਵਰਸ ਅਟੈਕ ਹੋਇਆ। ਸੋ ਇਸ ਵੇਲੇ बहुत सारी डिसइनफॉर्मेशन भी अराउंड है। सो ये ईरान ने जरूर दस्या हो सकता है, क्योंकि हो सकता है भी वो फुल स्केल इनू वॉर च नहीं ले जाना चाहता, पर अपने लोगों को भी दसना चाहते हैं कि भी असी रिटैलीएट किया। हालांकि ईरान ने जिवें इजराइल नू तैल अवीव दे उत्ते मिसाइलों की और छां कर दी और उत्थों भी उन्होंने उवें ही दौड़न ते मजबूर किया जिवें तहरान चों लोगों नू निकलण ते मजबूर होए। सो इहदे च कोई शक नहीं है कि उन्हें इजराइल नू घट्टो घट्ट अपना मिलिटरी माइट तो जरूर दिखाया, पर जे अमरीका इनवॉल्व होंदा जां लॉन्ग टर्म जाता है, सो अमरीका का तो कोई मैच नहीं है ईरान। फिर कहते हैं कि ईरान अब इंडिया को बताएगा कि उसकी औकात इस जंग में रा ने की है। हाँ बिल्कुल, वो असी डिस्कस किया है कि भी मोसाद ਲਈ ਬਹੁਤੀ इंटैलीजेंस गैदरिंग इंडियंस ने ही की, इंडियन रॉ राही करवाई गई। और जगतार सिंह गोल्डी ਜਿਹੜੇ ਨੇ खालसा जिंदाबाद कहते हैं। और जॉनस जी कहते हैं कि अब इंडियन पे ईरान कभी इतबार नहीं करेगा। 90 इंडियन जड़े जासूसी करते ਜਿਹੜੇ ਪਕੜੇ। हाँ नहीं, ਇਹਦਾ ਫਾਇਦਾ ਹੋਏਗਾ ਵੀ ईरान ਜਿਹੜਾ ਉਹਨੂੰ ਲੱਗਦਾ ਸੀ ਵੀ ਇੰਡੀਆ ਬੜਾ ਮਿੱਤਰ ਤੇ ਇਹ ਉਹ, ਹਾਲਾਂ ਉਹ ਕਈ ਵਾਰ ਪਾਕਿਸਤਾਨ ਨੂੰ ਦਿਖਾਉਣ ਲਈ ਸੀ, ਹੁਣ ਜਿਹੜਾ ਹੈ ਉਹ ਭੁਲੇਖਾ ਨਿਕਲ ਗਿਆ ਉਹਨਾਂ ਦਾ। ਬਿਲਕੁਲ ਜੀ। ਫਿਰ ਇਸੇ ਤਰ੍ਹਾਂ ਮਨਪ੍ਰੀਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ, ਇਜ਼ਰਾਈਲ ਈਰਾਨ ਦੇ ਸੁਪਰੀਮ ਲੀਡਰ ਨੂੰ ਕਿਉਂ ਮਾਰਨਾ ਚਾਹੁੰਦਾ ਹੈ? ਕਿਉਂ ਇਜ਼ਰਾਈਲ ਉਸ ਤੋਂ ਇੰਨਾ ਜਿਹੜਾ ਡਰਦਾ? ਇਹ ਘਟੀਆਪਨ ਹੈ। ਜਿਵੇਂ ਇੱਕ ਅੱਜ ਮੈਂ ਕਮੈਂਟੇਟਰ ਵਾਈਟ ਮੈਨ ਹੀ ਸੀ, ਉਹ ਕਹਿ ਰਿਹਾ ਸੀ ਇਹ ਮਾਫੀਆ ਥ੍ਰੈਟ ਹੈ। ਉਹ ਤਾਂ 85 ਸਾਲ ਦਾ ਬਜ਼ੁਰਗ ਜਿਹੜਾ ਆਲਰੇਡੀ ਇੱਕ ਤੋਂ ਬਾਅਦ ਇੱਕ ਸਰਜਰੀ ਹੋਈ ਹੈ ਕੈਂਸਰ ਔਰ ਦੂਸਰੇ ਚੋਂ ਨਿਕਲ ਕੇ, ਉਹ ਤਾਂ ਸ਼ਹੀਦੀ ਮੰਗਦੇ ਹੁੰਦੇ ਨੇ। ਉਹਨਾਂ ਨੂੰ ਮਾਰ ਕੇ ਤਾਂ ਤੁਸੀਂ ਰਾਦਰ ਲੋਕਾਂ ਨੂੰ ਹੋਰ ਇੱਕ, ਪਰ ਇਹ ਉਹਨਾਂ ਦਾ ਗੁੰਡਾਪਨ ਜਿਹੜਾ ਹੈ ਉਹ ਵੀ ਸ਼ੋਅ ਕਰਦਾ ਕਿ ਵੀ ਕਿਸ ਲੈਵਲ ਦੇ ਉੱਤੇ ਉਹਨਾਂ ਦੀ ਜ਼ਹਿਨੀਅਤ ਕੀ ਹੈ। ਔਰ ਫਿਰ ਇਸੇ ਤਰ੍ਹਾਂ ਬਿਲਾਲ ਜੀ ਕਹਿੰਦੇ ਨੇ ਜਿੱਥੇ ਆਪ ਤੁਸੀਂ ਰਹਿੰਦੇ ਹੋ ਉੱਥੇ ਤੇ ਗਰਮੀ ਪੈਂਦੀ ਪਈ ਹੈ, ਪਰ ਪਾਕਿਸਤਾਨ ਚ ਕਹਿੰਦੇ ਹੁਣ ਮਾਨਸੂਨ ਜਿਹੜੀ ਹਾਂ ਅਰਲੀ ਮਾਨਸੂਨ ਆ ਗਈ ਇਸ ਵਾਰ। ਬਿਲਕੁਲ, ਚਲੋ ਤੁਸੀਂ ਤਾਂ ਠੰਡ ਮਾਣੋ, ਨਾਲੇ ਮਾਨਸੂਨ ਚ ਖੀਰ ਪੂੜੇ ਖਾਓ। ਬਿਲਕੁਲ। ਮਨਪ੍ਰੀਤ ਸਿੰਘ ਜੀ ਕਹਿੰਦੇ ਜੂਨ 1986 ਇਸ ਦਿਨ 3 ਜਥੇਦਾਰਾਂ ਭਾਈ ਗੁਰਮੇਲ ਸਿੰਘ, ਭਾਈ ਰਣਜੀਤ ਸਿੰਘ, ਭਾਈ ਮੱਖਣ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਜੀ। सो बलिहार सिंह कंग जी और इसी तरह अब्दुल रहीम जी कहते वेरी गुड एनालिसिस ऑन ऑल इश्यूज, गॉड ब्लेस बोथ ऑफ यू, थैंक यू सो मच। निहंग सिंह जी खालसा जिंदाबाद कहते ग्रेट जॉब डॉक्टर साहब, रियली सचो सच ऑसम प्रोग्राम, एक्सलेंट एनालिसिस। जावेद बब्बर जी भी खालसा जिंदाबाद कहते बहुत शुक्रिया निहंग सिंह जी, जसपाल सिंह खैले जी भी और तजिंदर सिंह जी भी सब का बहुत बहुत शुक्रिया। सो इस तरह अपने व्यूज़ को लेने इजाजत। व्यूअर्स ਸਾਡੇ ਪ੍ਰੋਗਰਾਮਾਂ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।